व्यूअर्स वेलकम बैक ऑन प्रोग्राम। सो व्यूअर्स हुण आपां गलबात करन जा रहे हैं पाकिस्तान की तरक्की के हवाले नाल कि किस तरह मीडिया रिपोर्टां अनुसार पाकिस्तान ने 140 किलोमीटर रेंज तक मार करन वाले रॉकेट सिस्टम का जिहड़ा कामयाब टैसट किया है। सो ये रॉकेट सिस्टम पाकिस्तान विच ही बनाया गया है। सो व्यूअर्स ये पार्टी गरूर नूं चैलेंज है कि वह पाकिस्तान नूं वंगारण की गलती ना करे। सो इस बारे आप विचार चर्चा करन जा रहे हैं और नाल ही गुरबाणी विचारां की साਂਝ तुहाडे नाल पाई जाएगी। सो असीं चाहांगे कि तुसां नाल इसी तरह ही बने रहना। देखण सुन लई तुहाडा सब दा बहुत बहुत शुक्रिया। जी राज साहब की कहना चाहोगे? देखो बहुत वार ਜਿਹੜੀਆਂ ਡਿਵੈਲਪਮੈਂਟ ਸਾਡੇ ਖਿੱਤੇ 'ਚ ਚੱਲ ਰਹੀਆਂ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਵੀ ਡਿਸਕਸ ਕੀਤਾ ਕਿ ਹੁਣ ਕੱਲਾ ਅਮਰੀਕਾ ਹੀ ਉੱਥੇ ਅਗੇਂਸਟ ਚਾਈਨਾ ਭਾਰਤ ਨੂੰ ਭੁਗਤਾਨ ਦੇ ਲਈ ਜਿਹੜਾ ਹੈ ਉਹ ਲੰਗਰ ਲੰਗੋਟੇ ਕੱਸ ਕੇ ਨਹੀਂ ਬੈਠਾ ਹੋਇਆ। ਯੂਰਪੀਅਨ ਯੂਨੀਅਨ ਵੀ ਔਰ ਉਸ ਦੇ ਲਈ ਫ੍ਰੈਂਚ ਪ੍ਰੈਜ਼ੀਡੈਂਟ ਦਾ ਐਡਵਾਈਜ਼ਰ ਉੱਥੇ ਬੈਠਾ ਜਿਹੜਾ ਉਹ ਪਰਸ਼ੀਅਨ ਗਲਫ ਦੇ ਵਿੱਚ ਵੀ ਨੇਵਲ ਐਕਸਾਈਜ਼ਸ ਔਰ ਉਹਦੇ ਨਾਂ ਥੱਲੇ ਅਗੇਂਸਟ ਚਾਈਨਾ ਪ੍ਰੈਸ਼ਰ ਬਿਲਡ ਕਰਨ ਲਈ ਇੰਡੀਆ ਨੂੰ ਜਿਹੜਾ ਹੈ ਉਹ ਆਪਣੇ ਜਾਲ 'ਚ ਲਿਆ ਰਿਹਾ ਔਰ ਅਜੀਤ ਡੋਵਲ ਨਾਲ ਉਹਨਾਂ ਦੀਆਂ ਜਿਹੜੀਆਂ ਨੇ ਮਲਟੀਪਲ ਮੀਟਿੰਗਸ ਹੋਈਆਂ ਨੇ। ਹੁਣ ਜ਼ਾਹਰ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਉਹਨਾਂ ਦੇ ਸੱਚਮੁੱਚ ਓਪੀਨੀਅਨ ਮੇਕਰ ਹੀ ਨਹੀਂ ਡਿਸੀਜਨ ਮੇਕਰ ਨੇ ਔਰ ਖਾਸ ਤੌਰ 'ਤੇ ਪਾਕਿਸਤਾਨੀ ਫੌਜ ਦੇ ਜਿਹੜੇ ਉਹ ਸਾਰੇ ਨੂੰ ਕਲੋਜ਼ਲੀ ਵਾਚ ਕਰ ਰਹੇ ਨੇ क्योंकि तुसी देखोगे कि इस वेले जड़ियाँ वायलेंस ਦੀਆਂ ਘਟਨਾਵਾਂ भी पाकिस्तान 'ਚ तेज़ हुई हैं। बलोचिस्तान के हवाले नाल असीं गल कीती सी कि किवें ਜਿਹੜਾ ਉੱਥੇ ਇੱਕ ਤੋਂ ਬਾਅਦ ਇੱਕ ਕੋਈ ਨਾ ਕੋਈ ਹਿੰਸਕ ਕਾਰਵਾਈ ਹੋ ਰਹੀ ਹੈ ਭਾਵੇਂ ਉਹ ਕੋਈ ਇਸਲਾਮਿਕ ਸਟੇਟ ਉਹਦੀ ਜ਼ਿੰਮੇਵਾਰੀ ਲੈ ਜਾਂ ਕੋਈ ਹੋਰ ਲੈ। ਇਹ ਵੀ ਸਾਹਮਣੇ ਆਇਆ ਕਿ ਹੁਣ ਇਸਲਾਮਿਕ ਸਟੇਟ ਦੇ ਵੀ ਈਵਨ ਜਿਹੜੇ ਕੈਂਪ ਨੇ ਜਾਂ ਦੂਜੇ ਨੇ ਉਹ ਨੌਰਥ ਈਸਟ ਭਾਰਤ ਦੇ ਵਿੱਚ ਨੇ ਉੱਥੋਂ ਗਾਈਡ ਅਫਗਾਨਿਸਤਾਨ ਦੇ ਵਿੱਚ ਤਾਂ ਜ਼ਾਹਰਾ ਤੌਰ 'ਤੇ ਉਹਨਾਂ ਦੀ ਪ੍ਰੈਜ਼ੈਂਸ ਹੈ ਔਰ ਉਹਨਾਂ ਦੀਆਂ ਕਿਸ ਕਿਸਮ ਦੀਆਂ ਐਕਟੀਵਿਟੀਜ਼ ਹੋ ਰਹੀਆਂ ਨੇ। ਅਜੇ 2 ਦਿਨ ਪਹਿਲੇ ਖਬਰ ਸੀ ਕਿ ਜਿਹੜਾ ਇੱਕ ਇੰਪਲੋਈ ਹਾਇਰ ਲੈਵਲ ਰਾਹ ਦਾ ਅਫਗਾਨਿਸਤਾਨ ਦੀ ਕਾਬਲ ਐਮਬੈਸੀ 'ਚ ਹੈ ਉਹਨੇ ਇੱਕ 14-15 ਸਾਲ ਦੀ ਅਫਗਾਨ ਬੱਚੀ ਦੇ ਨਾਲ ਜਬਰ ਜਨਾਹ ਕੀਤਾ ਉਹਨੂੰ ਗ੍ਰਿਫਤਾਰ ਕੀਤਾ ਗਿਆ। ਸੋ ਮਤਲਬ ਹੁਣ ਉਹ ਇਸ ਕਿਸਮ ਦੀਆਂ ਬਦਫੈਲੀਆਂ ਕਰਨ ਤੋਂ ਵੀ ਜਿਹੜੇ ਨੇ ਉਹ ਬਰਾਬਰ ਖਬਰਾਂ ਨੇ। ਉਸ ਤੋਂ ਪਹਿਲਾਂ ਵੀ ਇੱਦਾਂ ਦੀ ਖਬਰ ਸੀ ਕਿਉਂਕਿ ਉਹਨਾਂ ਨੇ ਆਪਣਾ ਪੂਰਾ ਉੱਥੇ ਜਾਲ ਵਿਛਾਇਆ ਹੋਇਆ ਔਰ ਜਿਹੜੇ ਐਗਜ਼ਿਸਟਿੰਗ ਸੈਟਅਪ ਨੇ ਉਹ ਉਹਨਾਂ ਦੀ ਪੇਰੋਲ ਦੇ ਉੱਤੇ ਨੇ। ਔਰ ਇਸੇ ਤਰ੍ਹਾਂ ਜਿਹੜੀ ਇਹ ਘਟਨਾ ਅਨਫੋਰਚੂਨੇਟ ਹਰ ਰੋਜ਼ ਕੁਛ ਨਾ ਕੁਛ ਵਾਪਰਦਾ ਹੈ ਜਿਹਦੇ 'ਚ ਹਜ਼ਾਰਾਂ ਮੂਲ ਦੇ ਸ਼ੀਆ ਜਿਨ੍ਹਾਂ ਦਾ ਹੋਇਆ ਉਹ ਅਜੇ ਵੀ ਉਹਨਾਂ ਦੇ ਜਿਹੜੀਆਂ ਨੇ ਮਈਅਤ ਲੈ ਕੇ ਉਹਨਾਂ ਦੀਆਂ ਡੈਡ ਬਾਡੀਜ਼ ਬੈਠੀਆਂ ਮਾਈਆਂ ਔਰ ਇਮਰਾਨ ਖਾਨ ਸ਼ਾਇਦ ਵਿਜ਼ਿਟ ਕਰਨਗੇ। ਉਹਨਾਂ ਦੀ ਮੰਗ ਸੀ ਜੀ ਪ੍ਰਾਈਮ ਮਿਨਿਸਟਰ ਖੁਦ ਆਏ। ਹਾਲਾਂਕਿ ਇਹ ਨਹੀਂ ਹੈ ਕਿ ਔਰ ਇਹ ਗੱਲ ਆਪਣੇ ਇੱਕ ਟੀਵੀ ਇੰਟਰਵਿਊ 'ਚ ਵੀ ਇਮਰਾਨ ਖਾਨ ਨੇ ਕਹੀ ਟਰਕਿਸ਼ ਟੀਵੀ ਚੈਨਲ ਨੂੰ ਕਿ ਵੀ ਇਹ ਜਿਹੜੀਆਂ ਇਹ ਦੁਖਦਾਈ ਹੈ ਕਿਉਂਕਿ ਇਹ ਭਾਵੇਂ ਕੋਈ ਫਿਰਕਾ ਹੈ ਕਿਵੇਂ ਵੀ ਹੈ ਇਹ ਇੱਕ ਇਨਸਾਨੀ ਪੇਨ ਹੈ ਪਰ ਅਲਟੀਮੇਟਲੀ ਜਦੋਂ ਤੁਸੀਂ ਬਹੁਤ ਸਾਰਿਆਂ ਦੀਆਂ ਤਾਰਾਂ ਦੇਖੋਗੇ ਕਿੱਧਰ ਕੀ ਜੁੜੀਆਂ ਹੋਈਆਂ ਤੇ ਫਿਰ ਤੁਹਾਨੂੰ ਇੰਡੀਅਨ ਏਜੰਸੀ ਰਾਹ ਔਰ ਬਾਹਰਲੀਆਂ ਵੀ ਜਿਨ੍ਹਾਂ ਦੀ ਇੱਕ ਆਪਣੀ ਖੇਡ ਹੈ ਉਹ ਚਾਹੁੰਦੇ ਵੀ ਨਹੀਂ ਕਿ ਅਫਗਾਨਿਸਤਾਨ ਦਾ ਸਮਝੌਤਾ ਸਿਰੇ ਚੜ੍ਹੇ ਅਮਰੀਕਾ ਦੇ ਨਾਲ ਔਰ ਬਲੋਚਿਸਤਾਨ ਨੂੰ ਖਾਸ ਤੌਰ 'ਤੇ ਜਿਹਦੇ ਬਾਰੇ ਅੱਜ ਮੈਂ ਦੇਖ ਰਿਹਾ ਸੀ ਕਿ ਇੱਕ ਬੜੀ ਡੀਟੇਲਡ ਰਿਪੋਰਟ ਹਿੰਦੂ ਅਖਬਾਰ 'ਚ ਵਾਚ ਅਬਾਊਟ ਦਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ। ਸੋ ਆਲ ਆਫ ਏ ਸਡਨ ਜਿਹੜਾ ਕਿਉਂਕਿ ਉੱਥੇ ਤੇਜ਼ੀ ਨਾਲ ਪ੍ਰੋਗਰੈਸ ਹੋਣੀ ਸ਼ੁਰੂ ਹੋਈ ਹੈ ਔਰ 2020 ਦੇ ਵਿੱਚ ਕੁਛ ਪ੍ਰੋਜੈਕਟ ਜਿਹੜੇ ਕੰਪਲੀਸ਼ਨ ਵੱਲ ਵਧੇ ਔਰ ਇਹਨਾਂ ਦਾ ਆਪਣਾ ਇਸ ਸਟੋਰੀ ਦੇ ਵਿੱਚ ਇਹਨਾਂ ਦਾ ਇਹ ਕਹਿਣਾ ਹੈ ਕਿ ਵੀ ਇਹ ਜਿਹੜਾ $62 ਬਿਲੀਅਨ ਦਾ ਪ੍ਰੋਜੈਕਟ ਹੈ ਇਹਦੇ 'ਚ ਕਾਫੀ ਪ੍ਰੋਗਰੈਸ ਹੋਈ ਹੈ। most completed projects are stand-alone energy and transport projects. In October 2019 Pakistan established उन्होंने CPEC authority भी बनाई और CPEC eventually aims at linking city of Gwadar ਉਹਦੇ ਨਾਲ ਸਿੰਕਿਆਂਗ ਨਾਲ ਔਰ ਇਹ ਹੈਵੀਲੀ ਸਬਸਿਡਾਈਜ਼ਡ ਲੋਨਸ ਦੇ ਉੱਤੇ ਪਾਕਿਸਤਾਨ ਨੂੰ ਜਿਹੜੇ ਨੇ ਉਹ ਇਹ ਪ੍ਰੋਜੈਕਟ ਕੰਪਲੀਟ ਕਰ ਰਹੇ ਔਰ ਉਹ ਆਲਰੇਡੀ ਜਿਹੜੇ ਨੇ CPEC ਦੇ $5.8 ਬਿਲੀਅਨ ਜਿਹੜੇ ਨੇ ਉਹ ਪਾਕਿਸਤਾਨ ਦੇ ਟੋਟਲ ਡੈਟ ਦਾ 5.3% ਨੇ ਔਰ ਉਹਨਾਂ ਨੂੰ ਦਿੱਤੇ ਜਾ ਚੁੱਕੇ ਨੇ। ਔਰ ਇਹ ਸਾਰੇ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਵੀ ਇਸ 'ਚ ਆਲਰੇਡੀ ਜਿਹੜਾ ਪ੍ਰੋਗਰੈਸ ਹੋ ਰਹੀ ਹੈ ਜਿਹੜੀਆਂ ਨੇ ਜਿਹੜੇ ਕੰਪਲੀਟਡ ਪ੍ਰੋਜੈਕਟਸ ਨੇ ਸਟੈਂਡ ਅਲੋਨ ਐਨਰਜੀ ਐਂਡ ਟਰਾਂਸਪੋਰਟ ਪ੍ਰੋਜੈਕਟਸ ਇਹ ਆਲਰੇਡੀ ਕੰਪਲੀਸ਼ਨ ਦੇ ਨੇੜੇ ਨੇ। ਬਾਈ ਦਾ ਐਂਡ ਆਫ 2018 ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ 22 अर्ਲੀ ਹਾਰਵੈਸਟ ਪ੍ਰੋਜੈਕਟਸ ਜਿਹੜੇ ਨੇ ਉਹ ਕੰਪਲੀਟ ਹੋ ਚੁੱਕੇ ਨੇ ਜਾਂ ਅੰਡਰ ਕੰਸਟਰਕਸ਼ਨ ਸੀ ਔਰ ਆਲਰੇਡੀ 18
9 ਬਿਲੀਅਨ ਡਾਲਰ ਦੀ ਇਨਵੈਸਟਮੈਂਟ। ਸੋ ਇਹ ਜਿਉਂ-ਜਿਉਂ ਉਸ ਪਾਸੇ ਵੱਲ ਤਰੱਕੀ ਹੋ ਰਹੀ ਹੈ, ਜਿਹੜੇ ਉਹਨਾਂ ਦੇ ਪ੍ਰੋਜੈਕਟ ਕੰਪਲੀਸ਼ਨ ਵੱਲ ਜਾਂ ਜਿਨ੍ਹਾਂ ਤੇ ਕੰਮ ਹੋ ਰਿਹਾ ਹੈ, ਇਹ ਉਹਨੂੰ ਡੀਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇਹ ਨੈਟੋ ਦੀ ਉਹਨਾਂ ਦੀ ਯੂਰਪੀਅਨ ਯੂਨੀਅਨ ਦੀ ਪ੍ਰੈਜ਼ੈਂਸ ਵੀ, ਔਰ ਪਾਕਿਸਤਾਨ ਵੀ ਆਪਣੇ ਢੰਗ ਨਾਲ ਇਹਦਾ ਮੈਸੇਜ ਦੇ ਰਿਹਾ। ਜਿਵੇਂ ਅੱਜ ਦੀ ਇਹ ਖਬਰ ਉਹਨਾਂ ਦੇ ਮੀਡੀਆ 'ਚ ਵੀ ਹੈ, ਇੰਡੀਅਨ ਮੀਡੀਆ 'ਚ ਵੀ ANI ਦੀ ਖਬਰ ਹੈ, ਪਾਕਿਸਤਾਨ ਸਕਸੈਸਫੁਲੀ ਟੈਸਟ ਫਾਇਰਸ ਇੰਡੀਜਨਸਲੀ ਡਿਵੈਲਪਡ ਰਾਕਟ ਸਿਸਟਮ, ਫਤਿਹ 1 ਵੈਪਨ ਸਿਸਟਮ ਕੈਨ ਹਿੱਟ ਟਾਰਗੇਟਸ ਅਪ ਟੂ ਰੇਂਜ ਆਫ 140 ਕਿਲੋਮੀਟਰ। ਹੁਣ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਕੋਲ ਜਿਹੜਾ ਉਹਨਾਂ ਦਾ ਮਿਸਲ ਡਿਲੀਵਰੀ ਸਿਸਟਮ ਹੈ ਉਹ ਵੀ ਜਿਹੜਾ ਭਾਰਤ ਨਾਲੋਂ ਵਧੀਆ ਹੈ। ਬੇਸ਼ੱਕ ਪਾਕਿਸਤਾਨ ਦੀ ਆਪਣੀ ਸਟ੍ਰੈਟੇਜਿਕ ਡੈਪਥ ਤਾਂ ਬਹੁਤ ਥੋੜ੍ਹੀ ਹੈ। ਤੁਸੀਂ ਪੰਜਾਬ ਬਾਰਡਰ ਤੋਂ ਜਿਹੜਾ ਹੈ ਉਹ ਖੈਬਰ ਪਖਤੂਨਖਵਾ ਬਾਰਡਰ ਤੱਕ ਦੇਖੋ, 300 ਮੀਲ ਬਣਦਾ ਹੋਏਗਾ, 400 ਹੋਏਗਾ, ਭਾਰਤ 3000। ਪਰ ਉਹਨਾਂ ਦੇ ਕੋਲ ਜਿਹੜਾ ਮਿਸਲ ਡਿਲੀਵਰੀ ਸਿਸਟਮ ਹੈ ਉਹ ਭਾਰਤ ਦੇ ਆਲਮੋਸਟ ਸਾਰੇ ਸ਼ਹਿਰਾਂ ਨੂੰ ਹੀ ਟਾਰਗੇਟ ਕਰਦਾ ਹੈ। ਹੁਣ ਇਹ ਜਿਹੜੀ ਉਹਨਾਂ ਦਾ ਆਪਣੇ ਲੈਵਲ ਤੇ ਬਣਾਉਣਾ ਜਿਹੜਾ ਰਾਕਟ ਉਹਨਾਂ ਦੀ, ਇਹ ਉਹਨਾਂ ਦੀ ਇੱਕ ਕਾਮਯਾਬੀ ਹੈ। ਹਾਲਾਂਕਿ ਆਲਰੇਡੀ ਪਾਕਿਸਤਾਨ ਕੋਲ ਸ਼ਾਰਟ ਰੇਂਜ, ਮਿਡਲ ਰੇਂਜ, ਲੌਂਗ ਰੇਂਜ ਮਿਸਲ ਸਿਸਟਮ ਹੈ, ਲੇਕਿਨ ਇਸ ਮੌਕੇ ਤੇ ਇਹਨੂੰ ਟੈਸਟ ਫਾਇਰ ਕਰਨਾ ਇਹ ਭਾਰਤ ਨੂੰ ਵਾਰਨਿੰਗ ਹੈ ਕਿ ਭਾਈ ਤੁਸੀਂ ਐਵੇਂ ਕੋਈ ਦਿਲਵਦੀ ਨਾ ਕਰਿਓ, ਕਿਉਂਕਿ ਅਸੀਂ ਤਿਆਰ ਹੈ। ਔਰ ਸਾਡੇ ਕੋਲ ਜਿਹੜਾ ਹੁਣ ਜੇ 140 ਕਿਲੋਮੀਟਰ ਦੇਖੋ ਤੇ ਫਿਰ ਤੁਸੀਂ ਜਦੋਂ ਮਿਸਲ ਫਲਾਈ ਕਰਦੀ ਹੈ ਉਹ ਪੈਰਾਬੋਲਿਕ ਪਾਥ ਹੁੰਦਾ ਉਹਦਾ, ਔਰ ਉਹਦੇ 'ਚ ਬਹੁਤ ਘੱਟ ਡਿਸਟੈਂਸ। ਹੁਣ ਜੇ ਅਸੀਂ ਪੰਜਾਬ ਜਲੰਧਰ ਤੋਂ ਦਿੱਲੀ 300 ਕਿਲੋਮੀਟਰ ਕਹਿਣਾ ਤੇ ਉਹ ਇਵੇਂ ਨਹੀਂ ਹੋਏਗਾ। ਮਤਲਬ ਇਹ ਹੈ, ਇਹ ਸ਼ਾਰਟ ਰੇਂਜ ਦਾ ਮਤਲਬ ਹੈ ਕਿ ਦਿੱਲੀ ਜਿਹੜੀ ਹੈ ਉਹ ਸਾਡੀ ਮਾਰ ਥੱਲੇ। ਔਰ ਜਦੋਂ ਇੱਕ ਪਾਸੇ ਇਹ ਚੱਲ ਰਿਹਾ, ਇੰਡੀਅਨਸ ਜਿਹੜੇ ਨੇ ਉਹ ਆਪਣੇ ਕੰਮ ਲੱਗੇ ਹੋਏ ਨੇ ਕਿ ਜੀ ਦੇਖੋ ਪਾਕਿਸਤਾਨ ਦੀਆਂ ਇੰਟੈਲੀਜੈਂਸ ਏਜੰਸੀਆਂ ਕਿੰਨੀਆਂ, Pak spies attempting to call Indian forces to seek sensitive information, intel sources। ਉਹਨਾਂ ਨੇ ਕਿਹਾ ਜੀ ਇਹ ਖਬਰਦਾਰ ਰਹੋ। ਇਸ ਸੀਨੀਅਰ ਆਫੀਸ਼ੀਅਲ ਨੇ ਦੱਸਿਆ ਟਾਪ ਸਿਕਿਉਰਿਟੀ ਐਸਟੈਬਲਿਸ਼ਮੈਂਟ ਕਿ ਸਾਡੀਆਂ ਇੰਟੈਲੀਜੈਂਸ ਇਨਪੁਟਸ ਨੇ ਇਹ ਦੱਸਿਆ ਕਿ ਵੈਸਟਰਨ ਫਰੰਟੀਅਰ ਦੇ ਉੱਤੇ ਪਾਕਿਸਤਾਨੀ ਸਪਾਈਜ਼ while introducing themselves of being senior officers of the same force may randomly call the control room offices and personnel on the ground to gather information। ਕਿ ਉਹ ਇੰਨੇ ਐਕਸਪਰਟ ਨੇ ਕਿ ਜੀ ਉਹ ਆਪਣੇ ਆਪ ਨੂੰ ਇੰਡੀਅਨ ਆਫੀਸਰ ਹੀ ਦੱਸ ਕੇ ਕੰਟਰੋਲ ਰੂਮ ਦੇ ਵਿੱਚ ਔਰ ਦੂਸਰੇ ਉਹਦੇ ਤੋਂ ਜਾਣਕਾਰੀ ਲੈ ਲੈਂਦੇ ਨੇ ਕਿ ਉੱਥੇ ਕਿੰਨੇ ਜਿਹੜੇ ਲੋਕ ਇੰਸਟਾਲਡ ਨੇ ਔਰ ਕੀ ਹੈ VIP ਮੂਵਮੈਂਟ ਇਨਫੋਰਮੇਸ਼ਨ which may be sought during telephonic conversation would include on troops and very important person movement and also on vital installation, he said, adding therefore paramilitary forces like CRPF, CISF, BSF and Jammu and Kashmir police have been asked to alert their troopers involved in operations about such a design। ਉਹਨਾਂ ਨੇ ਜੇ ਉਹਨਾਂ ਨੂੰ ਅਲਰਟ ਕਰ ਦਿੱਤਾ ਹੈ, ਹੁਣ ਫਿਰ ਤਾਂ ਤੁਹਾਡੇ ਤੋਂ ਵੱਡਾ ਗਧਾ ਕੌਣ ਹੈ ਕਿ ਜੇ ਤੁਹਾਡੇ ਕੰਟਰੋਲ ਆਫਿਸਿਸ ਤੋਂ ਪਾਕਿਸਤਾਨ ਦੇ ਸਪਾਈ ਇਹਨਾਂ ਦੇ ਕਹਿਣ ਮੁਤਾਬਕ ਉਹ ਉਹਨਾਂ ਤੋਂ ਲੈ ਲੈਂਦੇ ਨੇ ਜੀ ਇੰਸਟਾਲ ਕਿੱਥੇ ਹੈ, ਕਿਹੜਾ ਵੈਰੀ VIP ਘੁੰਮ ਰਿਹਾ ਹੈ, ਬਾਕੀ ਜਿਹੜੀਆਂ ਨੇ ਪੋਜੀਸ਼ਨਸ ਕੀ ਨੇ, ਤੇ ਫਿਰ ਉਹਨਾਂ ਨੂੰ ਕਹੋ ਜੀ ਤੁਸੀਂ ਘਰਾਂ ਨੂੰ ਜਾਓ, ਤੁਹਾਡੇ ਪੱਲੇ ਕੀ ਹੈ ਫਿਰ। ਬਿਲਕੁਲ ਜੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਸਾਰੇ ਚੋਂ ਇਹ ਗੱਲ ਜ਼ਰੂਰ ਜ਼ਾਹਰ ਹੁੰਦੀ ਹੈ ਕਿ ਪਾਕਿਸਤਾਨ ਸੁੱਤਾ ਨਹੀਂ ਹੋਇਆ। ਔਰ ਆਲਰੇਡੀ ਜਿਵੇਂ ਚਾਈਨਾ ਦੇ ਡਿਫੈਂਸ ਮਿਨਿਸਟਰ ਆਏ, ਉਹਨਾਂ ਦੇ ਪੈਕਟ ਹੋਏ ਨੇ, ਚਾਈਨਾ ਦਾ ਵੀ ਜਿਹੜਾ ਚਾਈਨਾ ਪਾਕਿਸਤਾਨ ਮਿਊਚੁਅਲ ਕਿ ਭਾਈ ਕਿਸੇ ਵੀ ਥਰਡ ਪਾਰਟੀ ਦੇ ਖਿਲਾਫ। ਸੋ ਇਹ ਮੈਸੇਜ ਜਿਹੜਾ ਉਹਨਾਂ ਦਾ ਇੰਡੀਜਨਸ ਰਾਕਟ ਲਾਂਚ ਜਾਂ ਸਕਸੈਸਫੁਲੀ ਕਰਨਾ ਔਰ ਇਹ ਸਾਰਾ ਦੱਸਦਾ ਹੈ ਕਿ ਦੇ ਆਰ ਇਨ ਸਟੇਟ ਆਫ ਅਲਰਟ। ਔਰ ਕੱਲ ਜਿਵੇਂ ਅਸੀਂ ਕਬੀਰ ਸਾਹਿਬ ਦਾ ਇੱਕ ਸ਼ਲੋਕ ਵਿਚਾਰ ਕੇ ਛੱਡ ਦਿੱਤਾ ਸੀ, ਕਿਉਂਕਿ ਜਿਹੜੇ ਦੂਸਰੇ ਤਿੰਨ ਨੇ ਉਸੇ ਥਾਟ ਨੂੰ ਅੱਗੇ ਤੋਰਦੇ ਨੇ, ਇਸ ਲਈ ਉਹ ਪਹਿਲਾ ਸੀ ਕਿ ਵੀ ਰੱਬ ਦੇ ਰਸਤੇ ਤੇ ਤੁਰੇ ਹੋਏ ਇਨਸਾਨ ਔਰ ਜਿਹੜੇ ਫਕੀਰ ਰੱਬ ਦੇ ਨੇ ਉਹਨਾਂ ਦੇ ਵਿੱਚ ਕੀ ਗੁਣ ਹੋਣੇ ਚਾਹੀਦੇ ਨੇ, ਉਹਨਾਂ ਦੇ ਵਿੱਚ ਕੀ ਖਾਸੀਅਤਾਂ ਹੋਣੀਆਂ ਚਾਹੀਦੀਆਂ। ਔਰ ਪਹਿਲਾ ਜਿਹੜਾ ਕੱਲ ਅਸੀਂ ਪੜ੍ਹਿਆ ਸੀ ਕਿ ਕਬੀਰ ਰੋੜਾ ਹੋਏ ਰੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਿ ਵੀ ਤੂੰ ਜਿਹੜਾ ਰਾਹ ਦਾ ਰਸਤੇ ਦਾ ਪੱਥਰ ਬਣ ਜਾ। ਔਰ ਕਿਉਂਕਿ ਪੱਥਰ ਨੂੰ ਸੱਟ ਵੱਜਦੀ ਹੈ ਔਰ ਉਹ ਰੁਲਦਾ, ਤੂੰ ਇਵੇਂ ਮਤਲਬ ਆਪਣੇ ਅੰਦਰੋਂ ਹੰਕਾਰ ਖਤਮ ਕਰ ਦੇ ਔਰ ਬਿਲਕੁਲ ਜਿਹੜਾ ਅਹਮ ਜਿਹਨੂੰ ਕਹਿੰਦੇ ਨੇ ਜਾਂ ਅਨਾ
ਉਹਨੂੰ ਛੱਡ ਦੇ। ਅੱਛਾ ਪਰ ਹੁਣ ਉਹਨਾਂ ਨੇ ਖੁਦ ਹੀ ਸਵਾਲ ਚੁੱਕਿਆ ਕਬੀਰ ਸਾਹਿਬ ਨੇ, ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ। ਉਹਨਾਂ ਨੇ ਕਿਹਾ ਵੀ ਜੇ ਰੋੜਾ ਵੀ ਤੂੰ ਹੋ ਜਾਏ, ਬਿਲਕੁਲ ਭਾਵੇਂ ਰੋੜਾ ਨਿਮਰਤਾ ਹੈ, ਆਜ਼ਿਜ਼ੀ ਹੈ, ਪਰ ਜਿਹੜੇ ਮੁਸਾਫਰ ਨੇ, ਪੰਥੀ ਨੇ, ਪੰਥ ਸੰਸਕ੍ਰਿਤ ਜਾਂ ਹਿੰਦੀ ਚ ਰਸਤੇ ਨੂੰ ਵੀ ਕਹਿੰਦੇ ਨੇ, ਤਾਂ ਤੁਰਨ ਵਾਲਾ ਪੰਥੀ ਹੈ, ਕਿ ਵੀ ਉਹਨੂੰ ਤਾਂ ਦੁੱਖ ਦਿੰਦਾ ਹੀ ਹੈ ਨਾ। ਜਿਹੜਾ ਹੁਣ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਮੈਜੋਰਿਟੀ ਲੋਕ ਤਾਂ ਨੰਗੇ ਪੈਰ ਹੀ ਹੁੰਦੇ ਸੀ, ਬਿਲਕੁਲ ਉਹ ਚੱਪਲਾਂ ਜਾਂ ਸ਼ੂ ਤਾਂ ਨਹੀਂ ਪਾਏ ਹੋਏ ਉਹਨਾਂ ਨੇ ਬਾਟੇ ਦੇ ਕਿ ਬਈ ਕਵਰ ਨੇ। ਹੁਣ ਤਾਂ ਸਨੀਕਰਸ ਤੋਂ ਲੈ ਕੇ ਕੀ ਨਹੀਂ ਹੈ, ਹੁਣ ਤਾਂ ਜਰਾਬਾਂ ਦੇ ਰੰਗ ਵੀ ਵੱਖਰੇ ਹੁੰਦੇ ਨੇ, ਸ਼ੂ ਦੇ ਵੀ ਵੱਖਰੇ ਹੁੰਦੇ ਨੇ। ਪਰ ਇਹ ਉਹ ਹੈ ਕਿ ਭਾਈ ਜਿਹੜੇ ਆਉਂਦੇ ਜਾਂਦੇ ਮੁਸਾਫਰ ਨੇ, ਰਾਹੀ ਨੇ, ਪੰਥੀ ਨੇ, ਉਹਨਾਂ ਨੂੰ ਕਹਿੰਦਾ ਤੂੰ ਦੁੱਖ ਦਿੰਦਾ, ਇਸ ਲਈ ਤੂੰ ਰੋੜਾ ਨਾ ਬਣ, ਤੂੰ ਮਿੱਟੀ ਬਣ ਜਾ, ਮਿੱਟੀ ਬਣ ਜਾ। ਧਰਨੀ ਮੇ ਖੇ, ਕਿ ਜਿਵੇਂ ਮਿੱਟੀ ਹੁੰਦੀ ਹੈ, ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜੋ ਧਰਨੀ ਮੈਂ ਖੇ। ਫਿਰ ਉਹਨਾਂ ਸਵਾਲ ਚੁੱਕ ਦਿੱਤਾ, ਕਬੀਰ ਖੇ ਹੁਈ ਤੋ ਕਿਆ ਭਇਆ, ਜੋ ਉੱਡ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ। ਉਹਨਾਂ ਨੇ ਕਿਹਾ ਕਿ ਵੀ ਜੇ ਤੂੰ ਮਿੱਟੀ ਵੀ ਹੋ ਜਾਏ ਤੇ ਫਿਰ ਵੀ ਜਦੋਂ ਮਿੱਟੀ ਉੱਡਦੀ ਹੈ, ਉਹ ਸਾਰੇ ਤੁਸੀਂ ਕੱਪੜੇ ਪਾਏ ਹੋਏ ਨੇ, ਤੁਹਾਡੀ ਸਾਰੀ ਬਾਡੀ ਦੇ ਅੰਗਾਂ ਦੇ ਨਾਲ ਉੱਡ ਕੇ ਹਵਾ ਦੇ ਨਾਲ ਲੱਗਦੀ ਹੈ। ਉਹਨਾਂ ਨੇ ਕਿਹਾ ਵੀ ਫਿਰ ਵੀ ਤੂੰ ਇਹ ਮਿੱਟੀ ਵਾਲਾ ਕੰਮ ਵੀ ਠੀਕ ਨਹੀਂ, ਤੂੰ ਸਾਰਿਆਂ ਨੂੰ ਲਪੇਟ ਦਿੰਦੀ ਹੈ, ਗੰਦਾ ਕਰ ਦਿੰਦੀ ਹੈ, ਔਰ ਇਵੇਂ ਤੂੰ ਹੋਣਾ ਚਾਹੀਦੀ ਹੈ, ਮਿੱਟੀ ਵੀ ਨਾ ਬਣ, ਇਵੇਂ ਹੋ ਕਿ ਜਿਵੇਂ ਪਾਣੀ ਹੈ ਸਰਬੰਗ, ਕਿ ਜੋ ਪਾਣੀ ਸਰਬੰਗ, ਕਿ ਪਾਣੀ ਜਿਹੜਾ ਉਹ ਸਾਰੇ ਅੰਗਾਂ ਦੇ ਨਾਲ ਉਸ ਨੂੰ ਧੋਤਾ ਜਾ ਸਕਦਾ, ਤੂੰ ਇਹ ਬਣ ਜਾ। ਪਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਕਬੀਰ ਪਾਣੀ ਹੁਆ ਤੋ ਕਿਆ ਭਇਆ, ਪਾਣੀ ਹੁਆ ਤੋ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹੁਣ ਸੀਰਾ ਹੈ ਸੀਤਲ, ਸੀਰਾ ਲਫ਼ਜ਼ ਉੱਥੋਂ ਦੀ ਭੋਜਪੁਰੀ ਹਿੰਦੀ ਦਾ, ਔਰ ਸੀਰਾ ਤਾਤਾ ਤੱਤੇ ਤੋਂ ਹੈ, ਕਿ ਵੀ ਪਾਣੀ ਦਾ ਵੀ ਇੱਕ ਗੁਣਤਾ ਨਹੀਂ ਹੈ, ਇੱਕ ਸੁਭਾਅ ਨਹੀਂ ਹੈ। ਪਾਣੀ ਤੱਤਾ ਵੀ ਹੋ ਜਾਂਦਾ ਹੈ ਤੇ ਠੰਡਾ ਵੀ ਹੋ ਜਾਂਦਾ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਫਕੀਰ ਹੈ ਫਿਰ ਕਦੇ ਤੱਤਾ ਹੋਏਗਾ ਕਦੇ ਠੰਡਾ ਹੋਏਗਾ, ਇਹ ਠੀਕ ਨਹੀਂ ਹੈ, ਠੀਕ ਨਹੀਂ। ਔਰ ਕਨਕਲੂਜਨ ਇਹ ਹੈ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਿ ਜਿਹੜਾ ਰੱਬ ਦਾ ਬੰਦਾ ਹੈ ਉਹ ਰੱਬ ਵਰਗੇ ਗੁਣਾਂ ਵਾਲਾ ਹੀ ਹੋਣਾ ਚਾਹੀਦਾ। ਹੁਣ ਰੱਬ ਦੇ ਕੀ ਗੁਣ ਨੇ? ਉਹ ਮਿੱਠ ਬੋਲੜਾ ਹੈ, ਉਹ ਕਿਸੇ ਨੂੰ ਗੈਰ ਨਹੀਂ ਸਮਝਦਾ, ਹਰ ਇੱਕ ਨੂੰ ਬਰਾਬਰੀ ਦੇ ਨਾਲ ਦੇਖਦਾ, ਹਰ ਇੱਕ ਨੂੰ ਉਹ ਪਿਆਰ ਕਰਦਾ, ਹਰ ਇੱਕ ਦੀ ਮਦਦ ਤੇ ਆਉਂਦਾ, ਇਹੀ ਗੁਣ ਨੇ। ਸੋ ਜਿਹੜੇ ਰੱਬ ਦਾ ਬੰਦਾ ਹੈ, ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੋਈ ਬੰਦਾ ਕਿਸੇ ਦੇ ਕੰਮ ਆਉਂਦਾ ਹੈ ਤੇ ਸਾਡੀ ਪੰਜਾਬੀ 'ਚ ਵੀ ਕਹਿੰਦੇ ਵੀ ਤੂੰ ਤਾਂ ਮੈਨੂੰ ਰੱਬ ਬਣ ਕੇ ਬੋੜਿਓ। ਹੁਣ ਉਹ ਰੱਬ ਤੇ ਨਹੀਂ ਹੁੰਦਾ, ਪਰ ਕਿਉਂਕਿ ਰੱਬ ਤੋਂ ਅਸੀਂ ਇਹ ਮੰਗਦੇ ਹਾਂ ਕਿ ਭਾਈ ਸਾਡੀ ਮਦਦ ਤੇ ਰੱਬ ਆਂਦਾ ਹੈ ਜਦੋਂ ਸਾਨੂੰ ਲੋੜ ਹੁੰਦੀ ਹੈ, ਤੇ ਜਿਹੜਾ ਬੰਦਾ ਆਂਦਾ ਹੈ ਅਸੀਂ ਕਹਿੰਦੇ ਹਾਂ ਵੀ ਤੈਨੂੰ ਰੱਬ ਨੇ ਹੀ ਭੇਜਿਆ, ਕਿਉਂਕਿ ਤੂੰ ਰੱਬ ਦਾ ਹੀ ਸੁਨੇਹਾ ਲੈ ਕੇ ਆਇਆ ਹੈ ਔਰ ਤੂੰ ਮੇਰੇ ਦੁੱਖ ਨੂੰ ਦੂਰ ਕੀਤਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।